ਤੂੰ ਦਿੱਤਾ ਦੇਸ ਨੂੰ ਸਿਰ ਨਜ਼ਰਾਨਾ, ਤੈਨੂੰ ਲੱਖ ਸਲਾਮਾ ਅਹਿਮਦ ਖਾਨਾ। ਤੂੰ ਸੂਰਮਾ ਪੁੱਤਰ ਦਲੇਰ, ਤੇਰੀ ਗੱਜ ਵਿੱਚ ਦਾੜਦਾ ਸ਼ੇਰ। ਤੂੰ ਜ਼ਬਰ ਨੂੰ ਕੀਤਾ ਜ਼ੇਰ, ਰਾਵੀ ਦਿਆ ਸ਼ੀਹ ਸੁਲਤਾਨਾ, ਤੈਨੂੰ ਲੱਖ ਸਲਾਮਾ ਅਹਿਮਦ ਖਾਨਾ। ਦੁਸ਼ਮਣ ਦਾ ਖੌਫ ਨਾ ਭੋਰ, ਤੇਰੀ ਹਿੱਕ ਵਿੱਚ ਬੋਲਦਾ ਜ਼ੋਰ। ਤੇਰੇ ਅਲਿਫ ਤੇ ਮੀਮ ਨੇ ਹਾਮੀ, ਤੂੰ ਮੰਨਿਆ ਨਾ ਕੋਈ ਹੋਰ। ਤੇਰੀਆਂ ਰੱਬ ਵਧਾਈਆਂ ਸ਼ਾਨਾਂ, ਤੈਨੂੰ ਲੱਖ ਸਲਾਮਾ ਅਹਿਮਦ ਖਾਨਾ, ਤੈਨੂੰ ਲੱਖ ਸਲਾਮਾ ਅਹਿਮਦ ਖਾਨਾ। ਤੂੰ ਸਜਦੇ ਸੀਸ ਕਟਾਇਆ, ਤੂੰ ਆਜ਼ਮ ਦੇਸ ਬਚਾਇਆ। ਦੁਸ਼ਮਣ ਨੂੰ ਮਾਰ ਭਜਾਇਆ, ਤੈਨੂੰ ਮੰਨਦਾ ਕੁੱਲ ਜ਼ਮਾਨਾ, ਤੈਨੂੰ ਲੱਖ ਸਲਾਮਾ ਅਹਿਮਦ ਖਾਨਾ, ਤੈਨੂੰ ਲੱਖ ਸਲਾਮਾ ਅਹਿਮਦ ਖਾਨਾ। ਇੱਕ ਮਸ਼ਹੂਰ ਕਹਾਵਤ ਹੈ ਕਿ ਜਦੋਂ ਤੱਕ ਸ਼ੇਰ ਤਾਰੀਖ ਨੂੰ ਆਪਣੇ ਹੱਥਾਂ ਨਾਲ ਨਹੀਂ ਲਿਖਦਾ ਹੈ, ਉਦੋਂ ਤੱਕ ਇਹੀ ਲਿਖਿਆ ਜਾਏਗਾ ਕਿ ਸ਼ਿਕਾਰੀ ਜਿੱਤ ਗਿਆ ਤੇ ਸ਼ੇਰ ਹਾਰ ਗਿਆ। ਇਹੀ ਕੁਛ ਪੰਜਾਬ ਦੀ ਤਾਰੀਖ ਨਾਲ ਹੋਇਆ ਹੈ। ਉਹਦੀ ਵਜ੍ਹਾ ਇਹ ਕਿ ਇਸ ਇਲਾਕੇ ਵਿੱਚ ਜਵਾਨ ਹੁੰਦਿਆਂ ਮੈਂ ਵੀ ਇਹੀ ਸੁਣਿਆ ਹੈ ਤੇ ਲੋਕੀ ਵੀ ਇਹੀ ਗੱਲ ਕਰਦੇ ਨੇ ਕਿ ਜੋ ਲੋਕ ਬਾਹਰੋਂ ਆਣ ਕੇ ਇੱਥੇ ਲੁੱਟਮਾਰ ਕਰਦੇ ਸੀ, ਜਿਹੜੇ ਨਾ ਤੇ ਪੰਜਾਬ ਦੀ ਬੋਲੀ ਬੋਲਦੇ ਸੀ ਤੇ ਨਾ ਹੀ ਪੰਜਾਬ ਦੇ ਨਾਲ ਕੋਈ ਤਾਲੁਕ ਰੱਖਦੇ ਸੀ, ਉਹ ਇੱਥੋਂ ਦੇ ਹੀਰੋ ਨੇ। ਮੈਂ ਹੁਣ ਨਾਮ ਲੈ ਕੇ ਤੇ ਗੱਲ ਨਹੀਂ ਕਰਨਾ ਚਾਹੁੰਦਾ ਹੈ, ਲੇਕਿਨ ਅਸਲ ਗੱਲ ਇਹ ਵੇ ਕਿ ਪੰਜਾਬ ਦੀ ਇਸ ਧਰਤੀ ਤੇ ਜੰਮਣ ਵਾਲੇ ਉਹ ਪੁੱਤਰ ਜਿਨ੍ਹਾਂ ਨੇ ਇਸ ਇਲਾਕੇ ਦੀ ਖੁਸ਼ਹਾਲੀ ਲਈ ਕੰਮ ਕੀਤਾ ਤੇ ਇਸ ਇਲਾਕੇ ਵਾਸਤੇ ਆਪਣੀ ਗਰਦਨਾਂ ਕਟਾਈਆਂ, ਉਹਨਾਂ ਦਾ ਕੋਈ ਨਾਮ ਹੀ ਨਹੀਂ ਲੈਂਦਾ ਹੈ। ਇੱਕ ਵਜ੍ਹਾ ਇਹ ਵੀ ਹੈ ਕਿ ਅਸੀਂ ਪੰਜਾਬ ਦੀ ਤਾਰੀਖ ਨੂੰ ਸੰਭਾਲ ਨਹੀਂ ਸਕੇ ਤੇ ਸਾਡੇ ਕੋਲ ਉਹੀ ਤਾਰੀਖ ਆਂਦੀ ਹੈ ਜਿਹੜੀ ਕਿ ਅੰਗਰੇਜ਼ ਨੇ ਲਿਖੀ ਹੈ। ਤੇ ਅੰਗਰੇਜ਼ ਨੇ ਹਰ ਦਫਾ ਹੀ ਲਿਖਿਆ ਹੈ ਕਿ ਪੰਜਾਬ ਤੇ ਸ਼ੁਰੂ ਤੋਂ ਹੀ ਸਾਡੇ ਨਾਲ ਸੀ। ਪੰਜਾਬ ਨੇ ਤੇ ਕਦੀ ਸਾਡੇ ਖਿਲਾਫ ਆਵਾਜ਼ ਬੁਲੰਦ ਹੀ ਨਹੀਂ ਕੀਤੀ ਹੈ। ਪੰਜਾਬੀ ਤੇ ਕਦੀ ਖਲੋਤਾ ਹੀ ਨਹੀਂ, ਪੰਜਾਬੀ ਨੇ ਤੇ ਕਦੀ ਬਗਾਵਤ ਕੀਤੀ ਹੀ ਨਹੀਂ। ਇਹ ਸਾਰਾ ਝੂਠ ਸਿਰਫ ਇਸ ਵਜ੍ਹਾ ਤੋਂ ਹੈ ਕਿ ਉਹਨਾਂ ਨੇ ਹਮੇਸ਼ਾ ਇਸ ਗੱਲ ਨੂੰ ਝੂਠ ਬਣਾ ਕੇ ਪੇਸ਼ ਕੀਤਾ ਹੈ ਕਿਉਂਕਿ ਉਹ ਚਾਹੁੰਦੇ ਸਨ ਕਿ 1947 ਤੋਂ ਬਾਅਦ ਵੀ ਪੰਜਾਬ ਦੇ ਵਸਾਇਲ ਉਹਨਾਂ ਕੋਲ ਹੀ ਰਹਿਣ। ਇਹੀ ਗੱਲ ਹੈ ਕਿ ਅੱਜ ਸਾਡੇ ਬਾਲ ਘਰਾਂ ਵਿੱਚ ਪੰਜਾਬੀ ਨਹੀਂ ਬੋਲਦੇ। ਜਿਹੜੀਆਂ ਕੌਮਾਂ ਆਪਣੀ ਤਾਰੀਖ ਕੁਰਬਾਨੀਆਂ ਭੁੱਲ ਜਾਂਦੀਆਂ ਨੇ, ਉਹ ਫਿਰ ਦੁਨੀਆ ਤੋਂ ਵੀ ਮਿਟ ਜਾਂਦੀਆਂ ਨੇ। ਅੱਜ ਅਸੀਂ ਆਪਣੀ ਆ ਤਾਰੀਖ ਤੁਹਾਡੇ ਸਾਹਮਣੇ ਇੱਕ ਵੱਖਰੇ ਅੰਦਾਜ਼ ਨਾਲ ਪੇਸ਼ ਕਰਨ ਜਾ ਰਹੇ ਹਾਂ ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੀਆਂ ਨਸਲਾਂ ਨੂੰ ਅਸਲ ਹਕਾਇਕ ਦੱਸ ਸਕੀਏ। अस्सलाम वालेकुम नाजरीन, मैं हाँ तुहाडा दोस्त दस्तर नवाज ਚੱਦੜ ਤੇ ਤੁਸੀਂ ਦੇਖ ਰਹੇ ਹੋ ਸਾਡਾ ਆਫੀਸ਼ੀਅਲ YouTube ਚੈਨਲ ਸਫਰਨੋਸ਼। ਸਫਰਨੋਸ਼ ਦੇ ਵੇਖਣ ਵਾਲਿਆਂ ਨੂੰ ਸਾਡੀ ਤਰਫੋਂ ਪਿਆਰ ਭਰਾ ਸਲਾਮ, ਇਸ ਉਮੀਦ ਨਾਲ ਕਿ ਤੁਸੀਂ ਸਾਰੇ ਖੈਰੋਫੀਅਤ ਨਾਲ ਹੋਵੋਗੇ। ਅੱਜ ਅਸੀਂ ਦੇਸ਼ ਪੰਜਾਬ ਦੀ ਤਾਰੀਖ ਵਿੱਚੋਂ ਪੰਜਾਬ ਦੇ ਉਹ ਸ਼ੇਰ ਪੁੱਤਰ ਦੀ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਇਸਲਾਮ ਦੀ ਤਾਰੀਖ ਦੇ ਵਿੱਚ ਬਾਅਦ ਇਸ ਮੌਲਾ ਹੁਸੈਨ ਉਹ ਵਾਹਦ ਹਸਤੀ ਸਾਨੂੰ ਮਿਲਦੀ ਹੈ ਜਿਹਨੂੰ 10 ਮੁਹਰਮ ਨੂੰ ਬਾਅਦ ਇਸ ਨਮਾਜ਼ੇ ਅਸਰ ਜੰਗ ਦੇ ਦੌਰਾਨ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਦੇ ਸਰ ਨੂੰ ਉਸਦੇ ਤਨ ਤੋਂ ਜੁਦਾ ਕਰਕੇ ਤਲਵਾਰ ਉੱਤੇ ਟੰਗ ਦਿੱਤਾ ਗਿਆ। ਮੇਰਾ ਤਾਲੁਕ ਉਸ ਪੀੜ੍ਹੀ ਨਾਲ ਹੈ ਜੋ ਕਿ ਬਜ਼ੁਰਗਾਂ ਨਾਲ ਬੜਾ ਮੋਹ ਰੱਖਦੇ ਸਨ। ਉਹਦੀ ਵਜ੍ਹਾ ਇਹ ਵੀ ਸੀ ਕਿ ਉਦੋਂ ਦੇ ਲੋਕ ਆਪਣੀ ਰਸੂਮਾਤ, ਸਕਾਫਤ ਤੇ ਜ਼ੁਬਾਨ ਦੇ ਨਾਲ ਜੁੜੇ ਹੋਏ ਸਨ। ਇਸ ਤੋਂ ਬਾਅਦ ਜਦੋਂ ਟੈਕਨੋਲੋਜੀ ਦਾ ਦੌਰ ਆਇਆ ਤੇ ਅਸੀਂ ਬਹੁਤ ਸਾਰੀਆਂ ਇਜਾਦਾਤ ਤੇ ਦਰਿਆਫਤਾਂ ਕੀਤੀਆਂ, ਲੇਕਿਨ ਤਰੱਕੀ ਦੀਆਂ ਇਹ ਰਾਵਾਂ ਤੈਅ ਕਰਦਿਆਂ ਹੋਇਆਂ ਅਸੀਂ ਆਪਣੀ ਸਕਾਫਤ, ਰਸੂਮਾਤ ਤੇ ਜ਼ੁਬਾਨ ਤੋਂ ਦੂਰ ਹੁੰਦੇ ਇੰਨੇ ਦੂਰ ਹੋ ਗਏ ਹਾਂ ਕਿ ਤਕਰੀਬਨ ਇਹਨੂੰ ਭੁੱਲਦੇ ਜਾ ਰਹੇ ਹਾਂ, ਜਿਸ ਵਜ੍ਹਾ ਤੋਂ ਅਸੀਂ ਆਪਣੇ ਆਬਾਓ ਅਜਦਾਦ ਤੇ ਬਜ਼ੁਰਗਾਂ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ। ਸਿਆਣੇ ਕਹਿੰਦੇ ਨੇ ਕਿ ਰਿਸ਼ਤੇ ਅਹਿਸਾਸਾਤ ਦੇ ਹੁੰਦੇ ਨੇ, ਲੇਕਿਨ ਅੱਜ ਦੇ ਬਾਲ ਦੀਆਂ ਜ਼ਰੂਰੀਆਤ ਪੂਰੀਆਂ ਹੁੰਦੀਆਂ ਰਹਿਣ ਤੇ ਉਹਨੂੰ ਕਿਸੇ ਰਿਸ਼ਤੇ ਦਾ ਕੋਈ ਅਹਿਸਾਸ ਨਹੀਂ ਹੈ। ਇਹਦੀ ਇੱਕ ਵੱਡੀ ਵਜ੍ਹਾ ਇਹ ਵੀ ਹੈ ਕਿ ਅਸੀਂ ਆਪਣੇ ਔਲਾਦਾਂ ਨੂੰ ਆਪਣੀ ਜ਼ੁਬਾਨ, ਸਕਾਫਤ ਤੇ ਰਸੂਮਾਤ ਤੋਂ ਦੂਰ ਤੇ ਰੱਖਿਆ, ਲੇਕਿਨ ਇਸ ਤੋਂ ਵੀ ਵੱਡਾ ਕੰਮ ਸੀ ਇਹ ਕੀਤਾ ਕਿ ਅਸੀਂ ਉਹਨਾਂ ਦੇ ਦਿਮਾਗਾਂ ਦੇ ਵਿੱਚ ਇਹ ਗੱਲ ਪਾਈ ਕਿ ਇਹ ਰਸੂਮਾਤ, ਸਕਾਫਤ ਤੇ ਜ਼ੁਬਾਨ ਨਾਲ ਜੁੜੇ ਹੋਏ ਲੋਕ ਇਹ ਤੇ ਜਾਹਲ ਨੇ ਤੇ ਅਨਪੜ੍ਹ ਲੋਕ ਨੇ। ਇਸ ਵਿੱਚ ਬਹੁਤ ਹੱਦ ਤੱਕ ਹਕੂਮਤ ਤੇ ਤਾਲੀਮੀ ਅਦਾਰੇ ਵੀ ਕਸੂਰਵਾਰ ਨੇ।
ਇੱਥੋਂ ਦੀ ਜ਼ਬਾਨ, ਹੀਰੋ, ਸਕਾਫਤ ਤੇ ਰਵਾਇਤ ਨੂੰ ਬੜਾਵਾ ਦੇਣ ਵਾਸਤੇ ਕੁਝ ਵੀ ਨਹੀਂ ਕੀਤਾ। ਸਾਡੀ ਮੰਜ਼ਿਲ ਦੂਰ ਸੀ, ਇਸੇ ਵਜ੍ਹਾ ਤੋਂ ਅਸੀਂ ਆਪਣਾ ਸਫ਼ਰ ਸਵੇਰ ਸਵੇਰੇ ਸ਼ੁਰੂ ਕੀਤਾ। ਸ਼ੇਖੂਪੁਰਾ ਤੋਂ ਅਸੀਂ ਆਪਣਾ ਸਫ਼ਰ ਸ਼ੁਰੂ ਕੀਤਾ ਤੇ ਰਸਤੇ ਦੇ ਵਿੱਚ ਬਾਬਾ ਗੁਰੂ ਨਾਨਕ ਦੀ ਧਰਤੀ ਨਨਕਾਣਾ ਸਾਹਿਬ ਦੇ ਮਨਾਜ਼ਰ ਵੇਖਦੇ ਹੋਏ ਅਸੀਂ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਪਿੰਡ ਬੜਾਗੜ ਦੇ ਆਪਣੇ ਦੋਸਤਾਂ ਦੇ ਕੋਲ ਜਾਮੇ ਕੀ ਪਹੁੰਚੇ, ਜਿੱਥੇ ਉਹਨਾਂ ਨੇ ਸਾਡਾ ਵੱਧ ਚੜ੍ਹ ਕੇ ਇਸਤਕਬਾਲ ਕੀਤਾ। ਸਾਡੇ ਲਈ ਉਹਨਾਂ ਨੇ ਨਾਸ਼ਤੇ ਦਾ ਇੰਤਜ਼ਾਮ ਪਹਿਲੇ ਹੀ ਕੀਤਾ ਹੋਇਆ ਸੀ। ਕਾਫੀ ਅਰਸੇ ਬਾਅਦ ਇੱਕ ਮੁਕੰਮਲ ਦੇਸੀ ਨਾਸ਼ਤਾ ਕੀਤਾ, ਜਿੰਦੇ ਵਿੱਚ ਸਾਗ ਤੇ ਮਕਈ ਦੀਆਂ ਰੋਟੀਆਂ ਦੇ ਨਾਲ ਲੱਸੀ ਤੇ ਦਹੀਂ ਵੀ ਸ਼ਾਮਲ ਸੀ। ਖਾਣਾ ਇੰਤਹਾਈ ਲਜ਼ੀਜ਼ ਤੇ ਸਵਾਦ ਸੀ, ਲੇਕਿਨ ਉਹਨਾਂ ਦਾ ਅਖਲਾਕ ਤੇ ਮਹਿਮਾਨ ਨਵਾਜ਼ੀ ਨੇ ਸਾਨੂੰ ਅਸੀਰ ਕਰ ਲਿਆ। ਅੱਜ ਦੇ ਇਸ ਮਸਰੂਫ ਦੌਰ ਦੇ ਵਿੱਚ ਸਭ ਤੋਂ ਕੀਮਤੀ ਸ਼ੈ ਕਿਸੇ ਵੀ ਇਨਸਾਨ ਦਾ ਵਕਤ ਹੈ ਤੇ ਅਸੀਂ ਇਸੇ ਗੱਲ ਦੇ ਮਸ਼ਕੂਰ ਹਾਂ ਕਿ ਉਹਨਾਂ ਨੇ ਐਡੀ ਸੋਹਣੀ ਮਹਿਮਾਨ ਨਵਾਜ਼ੀ ਦੇ ਨਾਲ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ ਔਰ ਸਾਰਾ ਦਿਨ ਸਾਡੇ ਨਾਲ ਗੁਜ਼ਾਰਨ ਦਾ ਵਾਅਦਾ ਕੀਤਾ। ਸਾਡੇ ਅਗਲੇ ਸਫ਼ਰ ਦੇ ਵਿੱਚ ਸਾਡੇ ਨਾਲ ਅਨਵਾਰ ਭਾਈ ਤੇ ਸਗੀਰ ਭਾਈ ਜੁੜੇ। ਸਾਡੀ ਅਗਲੀ ਮੰਜ਼ਿਲ ਜ਼ਿਲ੍ਹਾ ਓਕਾੜਾ ਦੇ ਵਿੱਚ ਮੌਜੂਦ ਬੰਗਲਾ ਗੁਗੀਰਾ ਸੀ। ਅਸੀਂ ਕੁਝ ਦੇਰ ਬਾਅਦ ਦਰਿਆ ਰਾਵੀ ਦੇ ਖੂਬਸੂਰਤ ਬਾਗਾਤ ਵੇਖਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੰਚੇ। ਇਹ ਉਹ ਜਗ੍ਹਾ ਹੈ ਜੋ ਕਿ ਰਾਏ ਅਹਿਮਦ ਖਾਨ ਖਲਲ ਦੇ ਦੌਰ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਦੀ ਰਿਹਾਇਸ਼ਗਾਹ ਹੁੰਦੀ ਸੀ। ਰਾਵੀ ਦੀ ਤਾਰੀਖ ਨੂੰ ਜਾਂ ਰਾਵੀ ਦੀ ਰਵਾਇਤ ਨੂੰ ਅਗਰ ਕਿਸੇ ਉੱਤੇ ਮਾਣ ਹੈ ਤੇ ਉਹ ਰਾਏ ਅਹਿਮਦ ਖਾਨ ਖਰਲ ਹੈ। ਰਾਏ ਅਹਿਮਦ ਖਾਨ ਖਰਲ ਨੇ ਪੰਜਾਬ ਉੱਤੇ ਅੰਗਰੇਜ਼ਾਂ ਦੀ ਬਾਲਾਦਸਤੀ ਕਬੂਲ ਨਹੀਂ ਕੀਤੀ, ਇੱਥੋਂ ਤੱਕ ਕਿ ਉਹਨਾਂ ਦੇ ਨਾਲ ਲੜਦਿਆਂ ਜਾਮੇ ਸ਼ਹਾਦਤ ਨੋਸ਼ ਕੀਤਾ। ਉਸ ਵਕਤ ਦੀ ਰੀਤ ਦੇ ਮੁਤਾਬਕ ਬਹੁਤ ਸਾਰੇ ਗੱਦੀ ਨਸ਼ੀਨਾਂ ਜਾਂ ਸਰਦਾਰਾਂ ਦੇ ਬੇਟੇ ਜਾਂ ਉਹ ਖੁਦ ਬਰਤਾਨੀਆ ਪੜ੍ਹਨ ਜਾਂਦੇ ਸਨ ਔਰ ਉੱਥੋਂ ਦੀ ਸਕਾਫਤ ਜਾਂ ਰਸਮੋ ਰਿਵਾਜ ਨੂੰ ਬਹੁਤ ਹੱਦ ਤੱਕ ਅਪਣਾਉਂਦੇ ਸਨ। ਰਾਏ ਅਹਿਮਦ ਖਾਨ ਖਰਲ ਇਸ ਚੀਜ਼ ਦੇ ਖਿਲਾਫ ਸੀ ਔਰ ਉਹਨੇ ਇਸ ਚੀਜ਼ ਨੂੰ ਤਰਕ ਕੀਤਾ। ਉਹਨੇ ਪੰਜਾਬ ਦੀ ਸਕਾਫਤ ਨੂੰ ਪ੍ਰਮੋਟ ਕੀਤਾ ਔਰ ਇੱਥੋਂ ਦੇ ਲੋਕਾਂ ਨੂੰ ਆਪਣੇ ਲੋਕ ਸਮਝਦਿਆਂ ਹੋਇਆਂ ਅੰਗਰੇਜ਼ਾਂ ਦੇ ਜ਼ੁਲਮਾਂ ਦੇ ਖਿਲਾਫ ਐਲਾਨੇ ਜੰਗ ਕੀਤਾ।
ਜਦੋਂ ਇਸ ਪੂਰੇ ਇਲਾਕੇ ਦੀ ਕੋਈ ਕੁੱਲ ਆਬਾਦੀ 4-5 ਲੱਖ ਹੋਏਗੀ, ਉਦੋਂ ਰਾਏ ਅਹਿਮਦ ਖਾਨ ਖਰਲ ਦੀ ਫੌਜ ਵਿੱਚ 1.5 ਲੱਖ ਬੰਦਾ ਸੀ। ਅਸੀਂ ਅੱਜ ਤੱਕ ਜਿੰਨੀ ਤਾਰੀਖ ਪੜ੍ਹੀ ਹੈ ਉਹਦੇ ਵਿੱਚ ਪੰਜਾਬ ਦੇ ਵਾਸੀਆਂ ਨੂੰ, ਸਰਦਾਰਾਂ ਨੂੰ ਹਮੇਸ਼ਾ ਗੱਦਾਰ ਕਰਾਰ ਦੇ ਦਿੱਤਾ ਜਾਂਦਾ ਰਿਹਾ ਹੈ। ਲੇਕਿਨ ਅਗਰ ਤੁਸੀਂ ਰਾਏ ਅਹਿਮਦ ਖਾਨ ਖਰਲ ਦੀ ਤਾਰੀਖ ਪੜ੍ਹੋ ਤੇ ਤੁਹਾਨੂੰ ਪਤਾ ਲੱਗੇ ਕਿ ਪੰਜਾਬ ਕਿੰਨਾ ਦਲੇਰ ਹੈ ਔਰ ਪੰਜਾਬ ਦੀ ਗੈਰਤ ਕੀ ਹੈ। (1857) ਦੀ ਜੰਗੇ ਆਜ਼ਾਦੀ ਤਹਿਰੀਕ ਜਦੋਂ ਦਿੱਲੀ ਤੋਂ ਸ਼ੁਰੂ ਹੋਈ ਤੇ ਅੰਗਰੇਜ਼ ਸਰਕਾਰ ਨੇ ਇਹਨੂੰ ਅੰਗਰੇਜ਼ ਬਗਾਵਤ ਦਾ ਨਾਮ ਦਿੱਤਾ ਤੇ ਇਸ ਬਗਾਵਤ ਨੂੰ ਕੁਚਲਣ ਵਾਸਤੇ ਅੰਗਰੇਜ਼ ਸਰਕਾਰ ਨੇ ਦਿੱਲੀ ਦੇ ਵਿੱਚ ਖੂਨ ਦੀਆਂ ਨਦੀਆਂ ਬਹਾ ਦਿੱਤੀਆਂ। ਕਿਸੇ ਹੱਦ ਤੱਕ ਉਹ ਇਸ ਤਹਿਰੀਕ ਨੂੰ ਦਬਾਉਣ ਵਾਸਤੇ ਕਾਮਯਾਬ ਹੋ ਗਏ, ਲੇਕਿਨ ਪੰਜਾਬ ਦੇ ਵਿੱਚ ਰਾਵੀ ਤੇ ਮੁਲਤਾਨ ਦੇ ਕੁਝ ਇਲਾਕਿਆਂ ਦੇ ਵਿੱਚ ਇਹ ਚਿੰਗਾੜੀ ਦੁਬਾਰਾ ਭੜਕ ਉੱਠੀ। ਪੰਜਾਬ ਦੇ ਵਿੱਚ ਗੱਦੀ ਨਸ਼ੀਨ ਸਰਦਾਰ ਤੇ ਮਹਾਰਾਜਿਆਂ ਨੂੰ ਅੰਗਰੇਜ਼ ਸਰਕਾਰ ਨੇ ਪਹਿਲਾਂ ਹੀ ਆਪਣੇ ਹੱਥ ਵੱਸ ਕੀਤਾ ਹੋਇਆ ਸੀ, ਲੇਕਿਨ ਕੁਝ ਸ਼ੇਰ ਜਵਾਨ ਉਹ ਵੀ ਮੌਜੂਦ ਸਨ ਜਿਹੜੇ ਕਿ ਆਜ਼ਾਦੀ ਦੀ ਜੰਗ ਲੜਨਾ ਚਾਹ ਰਹੇ ਸਨ ਤੇ ਜਾਮੇ ਸ਼ਹਾਦਤ ਨੋਸ਼ ਕਰਨਾ ਚਾਹੁੰਦੇ ਸਨ। ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਗੁਗੀਰਾ ਦੇ ਇਸ ਮਕਾਮ ਨੂੰ ਇੱਕ ਜ਼ਿਲ੍ਹੇ ਦਾ ਦਰਜਾ ਦੇ ਦਿੱਤਾ ਗਿਆ, ਜਿੰਦੇ ਵਿੱਚ ਲਾਹੌਰ, ਗੁਜਰਾਂਵਾਲਾ ਤੇ ਇਧਰੋਂ ਮੁਲਤਾਨ ਤੇ ਸਤਲੁਜ ਦੇ ਬਹੁਤ ਸਾਰੇ ਇਲਾਕੇ ਸ਼ਾਮਲ ਸਨ ਤੇ ਉਹਦਾ ਹੈੱਡਕੁਆਟਰ ਪਹਿਲੇ ਪਾਕਪਤਨ ਤੇ ਉਸ ਤੋਂ ਬਾਅਦ ਗੁਗੀਰਾ ਨੂੰ ਬਣਾ ਦਿੱਤਾ ਗਿਆ। ਹੁਣ ਅਸੀਂ ਉਸ ਮੁਕਾਮ ਤੇ ਖਲੋਤੇ ਹਾਂ ਜਿੱਥੇ ਕਿ ਗੁਗੀਰਾ ਦੇ ਅਸਿਸਟੈਂਟ ਕਮਿਸ਼ਨਰ ਦੀ ਰਿਹਾਇਸ਼ਗਾਹ ਸੀ। ਉਹਦੇ ਪਿਛਲੇ ਪਾਸੇ ਉਹ ਜੇਲ੍ਹ ਵੀ ਮੌਜੂਦ ਹੈ ਜਿੱਥੇ ਕਿ ਭਰ ਕੇ ਲੋਕਾਂ ਨੂੰ ਰੱਖਿਆ ਗਿਆ ਸੀ ਤੇ ਜ਼ਿੰਦਾ ਜਲਾਇਆ ਵੀ ਗਿਆ ਸੀ। ਇਸ ਤੋਂ ਬਾਅਦ ਅਸੀਂ ਤੁਹਾਨੂੰ ਉਹ ਜੇਲ੍ਹ ਦਿਖਾਵਾਂਗੇ ਤੇ ਇੱਥੋਂ ਦੇ ਅਸਿਸਟੈਂਟ ਕਮਿਸ਼ਨਰ ਦੀ ਉਹ ਕਬਰ ਵੀ ਵਿਖਾਵਾਂਗੇ। ਅੰਗਰੇਜ਼ਾਂ ਦੇ ਵਿੱਚ ਇੱਕ ਰਵਾਇਤ ਮੌਜੂਦ ਸੀ ਕਿ ਉਹ ਜਦੋਂ ਵੀ ਜਿਸ ਇਲਾਕੇ 'ਚ ਵੀ ਜਾਂਦੇ ਸਨ, ਉਸ ਇਲਾਕੇ ਦੇ ਸਰਦਾਰਾਂ ਨੂੰ ਤੇ ਗੱਦੀ ਨਸ਼ੀਨਾਂ ਨੂੰ ਆਪਣੇ ਨਾਲ ਲਾ ਲੈਂਦੇ ਸਨ। ਬਰਕਲੇ ਦੀ ਟ੍ਰਾਂਸਫਰ ਜਦੋਂ ਗੁਗੀਰਾ ਬੰਗਲੇ ਦੇ ਵਿੱਚ ਹੋਈ ਤੇ ਉਹਨੇ ਵੀ ਇਸ ਰਵਾਇਤ ਨੂੰ ਕਾਇਮ ਰੱਖਿਆ ਤੇ ਉਹਨੇ ਗੁਗੀਰਾ ਬੰਗਲੇ ਦੇ ਵਿੱਚ ਆਪਣੇ ਨਾਲ ਮਿਲਣ ਵਾਸਤੇ ਰਾਏ ਅਹਿਮਦ ਖਾਨ ਖਰਲ ਤੇ ਸਾਰਾ ਖਾਨ ਨੂੰ ਬੁਲਵਾਇਆ ਤੇ ਉਹਨਾਂ ਕੋਲੋਂ ਬਾਗੀਆਂ ਨਾਲ ਨਿਪਟਣ ਵਾਸਤੇ ਇਮਦਾਦ ਮੰਗੀ। ਉਸ ਵਕਤ ਪੰਜਾਬ ਦੇ ਇਸ ਅਣਖੀ ਪੁੱਤਰ ਨੇ ਇੱਕ ਮਸ਼ਹੂਰ ਜੁਮਲਾ ਬੋਲਿਆ ਜਿਹੜਾ ਕਿ ਅੱਜ ਦੀ ਤਾਰੀਖ ਦੇ ਮੁਖੜੇ ਤੇ ਚਮਕ ਰਿਹਾ ਹੈ ਤੇ ਉਹਨਾਂ ਦੇ ਚਿਹਰੇ ਤੇ ਇੱਕ ਤਮਾਚਾ ਹੈ ਜਿਨ੍ਹਾਂ ਨੇ ਉਸ ਵਕਤ ਅੰਗਰੇਜ਼ਾਂ ਦਾ ਸਾਥ ਦੇ ਕੇ ਉਹਨਾਂ ਕੋਲੋਂ ਜ਼ਮੀਨਾਂ, ਮੁਰਾਦ ਤੇ ਅਲਕਾਬਾਤ ਲਏ। ਉਸ ਸ਼ੇਰ ਪੁੱਤਰ ਨੇ ਉਸ ਵਕਤ ਲਲਕਰ ਮਾਰੀ ਤੇ ਅੰਗਰੇਜ਼ ਨੂੰ ਦੱਸਿਆ ਕਿ ਪੰਜਾਬੀ ਆਪਣੇ ਘੋੜੇ, ਔਰਤਾਂ ਤੇ ਜ਼ਮੀਨ ਕਿਸੇ ਨੂੰ ਨਹੀਂ ਦਿੰਦੇ ਹੈ। ਇਸ ਗੱਲ ਨੂੰ ਮੈਂ ਇੱਕ ਸ਼ੇਰ ਦੇ ਵਿੱਚ ਬਿਆਨ ਕਰਨਾ ਵਾਂ ਕਿ ਵੇਖ ਬਗਾਵਤ ਕੰਬਣ ਲੱਗ ਪਈ, ਗੋਰੇ ਦੀ ਬੁਨਿਆਦ, ਦੇਸ਼ ਦੀਆਂ ਵਾਸੀਆਂ ਕੋਲੋਂ ਗੋਰੇ ਮੰਗੀ ਇਮਦਾਦ। ਜਿਹੜਾ ਆਪਣੇ ਘੋੜੇ ਦੇ ਕੇ ਚਾੜੇ ਸਾਥੇ ਨੇਕ, ਸਾਰੀ ਜ਼ਿੰਦਗੀ ਐ ਹੁਕੂਮਤ ਦੇਸੀ ਉਸ ਨੂੰ ਟੇਕ। ਨੱਥੂ ਖਾਨ ਖਰਲ ਦੇ ਬਚੜੇ ਕੀਤਾ ਸਾਫ਼ ਇਨਕਾਰ, ਘੋੜੇ ਰੰਨ ਤੇ ਭੋਏ ਨਹੀਂ ਦਿੰਦੇ ਗੈਰਤਮੰਦ ਖੁਦਦਾਰ। ਇੱਥੋਂ ਹੀ ਅਸਲ ਜੰਗ ਸ਼ੁਰੂ ਹੋਈ। ਰਾਏ ਅਹਿਮਦ ਖਾਨ ਖਰਲ ਨੇ ਵਾਪਸ ਜਾ ਕੇ ਮਜ਼ਹਬ ਦੀ ਤਫਰੀਕ ਤੋਂ ਬਗੈਰ ਮੁਸਲਮਾਨ, ਸਿੱਖ ਤੇ ਹਿੰਦੂ ਸਰਦਾਰਾਂ ਨੂੰ ਸੱਦਾ ਕਰ ਲਿਆ। ਉਸ ਵਕਤ ਖਰਲ, ਵੱਟੂ, ਜੋਈਆ, ਹੰਜਰਾ, ਫਤਿਆਨਾ ਤੇ ਦੂਸਰੇ ਕਬੀਲਿਆਂ ਦੇ ਹਜ਼ਾਰਾਂ ਲੋਕ ਇਕੱਠੇ ਹੋਏ ਤੇ ਆਜ਼ਾਦੀ ਦੀ ਖਾਤਰ ਲੜਨ ਮਰਨ ਲਈ ਤਿਆਰ ਹੋ ਗਏ। ਇੱਥੇ ਇੱਕ ਗੱਲ ਹੋਰ ਵੀ ਕਰਦਾ ਚੱਲਾਂ ਕਿ ਉਸ ਵਕਤ ਕੋਈ ਵੀ ਐਸਾ ਬੰਦਾ ਜਿਹਨੂੰ ਸਾਡਾ ਹੀਰੋ ਦੱਸਿਆ ਜਾਂਦਾ ਹੈ ਤੇ ਜਿਨ੍ਹਾਂ ਦੀਆਂ ਔਲਾਦਾਂ ਅੱਜ ਵੀ ਅੰਗਰੇਜ਼ਾਂ ਦੀ ਮੁਰਾਦ ਦੀ ਵਜ੍ਹਾ ਤੋਂ ਸਾਡੇ ਉੱਤੇ ਕਾਬਜ਼ ਨੇ, ਉਹਨਾਂ ਦੇ ਵਿੱਚੋਂ ਕੋਈ ਵੀ ਰਾਏ ਅਹਿਮਦ ਖਾਨ ਖਰਲ ਦੇ ਨਾਲ ਨਹੀਂ ਖਲੋਤਾ।